ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸੁੱਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਕੈਲੀਫੋਰਨੀਆ ਸ਼ਾਮ ਦਾ ਅਮਰੀਕਾ ਤੇ ਕੈਲੀਫੋਰਨੀਆ ਦੇ ਖਬਰਾਂ ਦਾ ਬੁਲੇਟਿਨ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 1 ਤਰੀਕ ਆ, ਦਿਨ ਮੰਗਲਵਾਰ ਆ, ਤੇ ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਆਈ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲ ਗਰੋਵ। ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 4159090503। ਗੁਰਿੰਦਰ ਸਿੰਘ ਆਇਓਵਾ, ਜਰਨੈਲ ਸਿੰਘ ਢਾਲੀਵਾਲ ਸੈਕਰਾਮੈਂਟੋ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਟੇਟ ਆਫ ਕੈਲੀਫੋਰਨੀਆ ਦੇ ਵਾਟਰ ਆਫੀਸ਼ੀਅਲਸ ਨੇ ਆਲਰੇਡੀ ਵਾਰਨਿੰਗ ਦੇ ਦਿੱਤੀ ਆ। ਕਹਿੰਦੇ ਵੀ ਤੀਜਾ ਸਾਲ ਹੋਊਗਾ ਜਿਹੜਾ ਸੋਕੇ ਵਾਲਾ ਗਿਣਿਆ ਜਾਊਗਾ। ਜੋ ਵੀ ਸਨੋ ਪੈਕ ਦੀ ਮੇਜਰਮੈਂਟ ਦੇਖੀ ਜਾਵੇ, 92% ਐਵਰੇਜ ਰਹਿ ਗਈ ਆ ਦਿਸ ਟਾਈਮ ਆਫ ਦਾ ਈਅਰ, ਹੈ ਨਾ। ਇਹ 160% ਹੋ ਗਈ ਸੀ ਦਸੰਬਰ ਦੇ ਵਿੱਚ, ਜਦੋਂ ਸਨੋ ਬਹੁਤ ਪਈ ਸੀ, ਮੀਂਹ ਬਹੁਤ ਜ਼ਿਆਦਾ ਪਿਆ ਸੀਗਾ। ਅਤੇ ਇਹ ਇੱਕ ਤਰ੍ਹਾਂ ਦੇ ਨਾਲ ਸੋਕਾ ਤੀਸਰਾ ਸਾਲ ਲਗਾਤਾਰ ਹੋ ਰਿਹਾ। ਸੋ ਇਹ ਸੈਂਟਰਲ ਵੈਲੀ ਨੂੰ ਤਾਂ ਬਹੁਤ ਜ਼ਿਆਦਾ ਇਫੈਕਟ ਕਰੂਗਾ। ਪੂਰੇ ਕੈਲੀਫੋਰਨੀਆ ਦੇ ਵਿੱਚ ਰਿਸਟ੍ਰਿਕਸ਼ਨਸ ਲੱਗਣਗੀਆਂ। ਵਾਈਲਡ ਲਾਈਫ ਨੂੰ ਵੀ ਬਹੁਤ ਜ਼ਿਆਦਾ ਅਸਰ ਕਰਨ ਜਾ ਰਿਹਾ ਹੈਗਾ। ਜੀ ਬਿਲਕੁਲ। ਅੱਜ ਜਿਹੜੇ ਕੈਲੀਫੋਰਨੀਆ ਦੇ ਜਿਹੜੇ ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ ਆ, ਉਹਨਾਂ ਨੇ ਜਿਹੜਾ ਵਾਟਰ ਹੈਗਾ ਸਿਆਰਾ ਨਵਾਡਾ ਦੇ ਵਿੱਚ ਸਨੋ ਪੈਕ ਆ, ਉਸ ਨੂੰ ਜਿਹੜਾ ਆ ਉਹ ਮੈਜਰ ਕੀਤਾ ਸੀ। ਕਹਿੰਦੇ ਵੀ ਇਹ ਸਾਲ ਦਰ ਸਾਲ ਤੇ ਮਹੀਨੇ ਦਰ ਮਹੀਨੇ ਦੇ ਵਿੱਚ ਵੈਟ ਟੂ ਡਰਾਈ ਤੇ ਡਰਾਈ ਟੂ ਵੈਟ ਜਿਹੜਾ ਸ਼ਿਫਟ ਦੇਖਣ ਨੂੰ ਦੇਖ ਰਹੇ ਆ, ਉਹ ਕਿਤੇ ਨਾ ਕਿਤੇ ਨੁਕਸਾਨਦੇਹ ਹੋਊਗਾ। ਕਹਿੰਦੇ ਅਕਤੂਬਰ 'ਚ ਮੀਂਹ ਪਿਆ ਸੀ, ਨਵੰਬਰ ਸੋਕੇ ਦਾ ਵਾਲਾ ਰਿਹਾ, ਦਸੰਬਰ 'ਚ ਚੰਗਾ ਮੀਂਹ ਪਿਆ ਤੇ ਜਨਵਰੀ ਪੂਰੇ ਦਾ ਪੂਰਾ ਜਿਹੜਾ ਉਹ ਸੁੱਕਾ ਹੀ ਨਿਕਲ ਗਿਆ ਹੈਗਾ। ਪਹਿਲੋਂ ਗੱਲਾਂ ਚੱਲ ਰਹੀਆਂ ਸੀਗੀਆਂ ਵੀ ਸ਼ਾਇਦ ਫਰਵਰੀ ਮਹੀਨੇ ਦੇ ਵਿੱਚ ਜਿਹੜੇ ਉਹ ਮੀਂਹ ਪੈ ਸਕਦੇ ਆ, ਪਰ ਹਾਲ ਦੀ ਘੜੀ ਜਿਹੜਾ ਹਰਜੋਤ ਸਿੰਘ ਜੀ ਕਹਿ ਸਕਦੇ ਵੀ ਇੱਦਾਂ ਹੀ ਆ, ਕੋਈ ਬਹੁਤਾ ਜ਼ਿਆਦਾ ਕੋਈ ਲੱਗ ਨਹੀਂ ਰਿਹਾ ਭਵਿੱਖ ਦੇ ਵਿੱਚ ਇੱਦਾਂ ਦਾ ਜਿਹੜਾ ਉਹ ਹੋਊਗਾ। ਸੋ ਨੈਸ਼ਨਲ ਵੈਦਰ ਸਰਵਿਸ ਨੇ 1893 ਤੋਂ ਇਹ ਜਿਹੜੇ ਆંકੜੇ ਆ ਉਹ ਮੈਜਰ ਕਰਕੇ ਰੱਖਣੇ ਸ਼ੁਰੂ ਕੀਤੇ ਸੀਗੇ। ਕਹਿੰਦੇ ਵੀ ਵਿੰਟਰ ਸਨੋ ਇੱਕ ਬਹੁਤ ਅਹਿਮ ਚੀਜ਼ ਹੁੰਦੀ ਆ ਕੈਲੀਫੋਰਨੀਆ ਦੀ ਵਾਟਰ ਸਪਲਾਈ, ਉਸ ਨੂੰ ਨਿਰਧਾਰਿਤ ਕਰਦੀ ਆ ਵੀ ਆਉਣ ਵਾਲੇ ਗਰਮੀ ਦੇ ਮਹੀਨਿਆਂ ਦੇ ਵਿੱਚ ਕਿੰਨਾ ਪਾਣੀ ਜਿਹੜਾ ਆ ਉਹ ਵੰਡਿਆ ਜਾ ਸਕਦਾ ਆ, ਕਿੰਨਾ ਜਿਹੜਾ ਉਹ ਜਾਵੇਗਾ। ਸੋ ਵਾਟਰ ਲੈਵਲ ਕੰਟੈਂਟ ਸਨੋ ਦਾ ਕਹਿੰਦੇ ਆ ਵੀ 1 ਅਪ੍ਰੈਲ ਦੀ ਐਵਰੇਜ ਦੇ ਹਿਸਾਬ ਦੇ ਨਾਲ ਮਹਿਜ 57% ਰਹਿ ਗਿਆ ਹੈਗਾ। ਜੀ ਬਿਲਕੁਲ। ਕਹਿੰਦੇ ਵੀ ਇਹ ਇਕੱਲਾ ਮੀਂਹ ਦਾ ਘੱਟ ਪੈਣਾ, ਸਨੋ ਦਾ ਘੱਟ ਪੈਣਾ ਕਾਰਨ ਨਹੀਂ ਹੈਗਾ। ਹੀਟ ਵੀ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਆ, ਗਰਮੀ ਵੱਧ ਰਹੀ ਆ, ਉਹਦੇ ਨਾਲ ਜਿਹੜੀ ਸਨੋ ਪਈ ਆ ਉਹ ਬਹੁਤ ਜਲਦੀ ਖੁਰ ਜਾਂਦੀ ਆ ਅਤੇ ਮੈਲਟ ਹੋ ਜਾਂਦੀ ਆ। ਪਾਣੀ ਜਿਹੜਾ ਆ ਜਦੋਂ ਚਾਹੀਦਾ ਉਸ ਟਾਈਮ ਦੇ ਉੱਤੇ ਬਹੁਤ ਘੱਟ ਹੋਊਗਾ। ਪਰ ਦੂਸਰੇ ਪਾਸੇ ਜੇ ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ, ਇੱਕ ਬੈਲਟ ਮੇਜਰ ਆ ਰਿਹਾ ਸੀ ਜਿਹਦੇ ਮੁਤਾਬਕ ਰਿਜ਼ਰਵਾਇਰਸ ਅਤੇ ਵਾਟਰ ਪ੍ਰੋਜੈਕਟਸ ਦੇ ਲਈ ਐਕਸਟਰਾ ਪੈਸੇ ਰੱਖਣੇ ਸੀ, ਹੋਰ ਰਿਜ਼ਰਵਾਇਰਸ ਬਣਾਉਣੇ ਸੀ। ਪਰ ਜਿਹੜੀ ਕੈਂਪੇਨ ਹੈਗੀ ਆ ਮੋਰ ਵਾਟਰ ਨਾਓ ਵਾਲੀ, ਉਹਨਾਂ ਨੂੰ $10 ਮਿਲੀਅਨ ਇਸ ਸਾਲ ਦੇ ਇਸ ਹਫ਼ਤੇ ਦੇ ਵਿੱਚ ਚਾਹੀਦਾ ਹੈਗਾ। ਉਹਨਾਂ ਨੇ 1,65,000 ਰੇਜ਼ ਕੀਤਾ ਹੈ, ਅਤੇ ਪਰ ਉਹਨਾਂ ਦਾ ਵੀ ਲੱਗਦਾ ਵੀ ਇਹ ਸਕਸੈਸਫੁਲ ਉਹ ਨਹੀਂ ਰਹਿਣਗੇ ਇਸ ਬੈਲਟ ਨੂੰ ਲਿਆਉਣ ਦੇ ਲਈ, ਕਿਉਂਕਿ ਬੈਲਟ ਦੇ ਨਾਲ ਫਿਰ ਥੋੜ੍ਹਾ ਟੈਕਸ ਲੱਗਣਾ ਸੀ, ਜਿਹਦੇ ਨਾਲ ਹੋਰ ਪਾਣੀ ਦੇ ਰਿਜ਼ਰਵਾਇਰ ਕੈਲੀਫੋਰਨੀਆ ਦੇ ਵਿੱਚ ਬਣਾਏ ਜਾਣੇ ਸੀ। ਜੀ, ਅੱਜ ਜਦ ਦੂਜੀ ਵਾਰੀ ਜਿਹੜਾ ਸਨੋ ਸਰਵੇ ਕੀਤਾ ਗਿਆ ਤਾਂ 48.5 ਇੰਚ ਜਿਹੜਾ ਸਨੋ ਪੈਕ ਸੀਗਾ, ਜਿਸ ਦੇ ਵਿੱਚ 19 ਇੰਚ ਜਿਹੜਾ ਸਨੋ ਵਾਟਰ ਕੰਟੈਂਟ ਦੇਖਿਆ ਗਿਆ ਹੈਗਾ ਆ। 30 ਸਤੰਬਰ ਨੂੰ ਹਰ ਵਾਰੀ ਜਿਹੜਾ ਵਾਟਰ ਈਅਰ ਆ ਉਹ ਖਤਮ ਹੁੰਦਾ ਆ। 2021 ਦਾ ਜਿਹੜਾ ਵਾਟਰ ਈਅਰ ਆ
ਸੂਬੇ ਦੇ ਇਤਿਹਾਸ ਦੇ ਵਿੱਚ, ਪੂਰੇ 100 ਸਾਲ ਦੇ ਇਤਿਹਾਸ ਦੇ ਵਿੱਚ ਸਭ ਤੋਂ ਡਰਾਈਐਸਟ, ਸਭ ਤੋਂ ਸੋਕੇ ਵਾਲਾ ਜਿਹੜਾ ਹੋ ਰਿਹਾ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਜਿਹੜੀ ਪਿਛਲੇ ਦਸੰਬਰ ਮਹੀਨੇ 'ਚ ਥੋੜ੍ਹੀ ਜਿਹੀ ਚਿੰਤਾ ਕਹਿ ਲਓ ਵੀ ਕਿਸਾਨਾਂ ਦੀ ਘਟੀ ਸੀਗੀ ਵੀ ਸ਼ਾਇਦ ਸਨੋ ਪੈਕ ਇਸ ਵਾਰ ਬੈਟਰ ਰਹੂਗਾ ਤੇ ਆਪਾਂ ਨੂੰ ਪਾਣੀ ਜਿਹੜਾ ਉਹ ਮਿਲਦਾ ਰਹੂਗਾ। ਇੱਕ ਵਾਰੀ ਫੇਰ ਉਹ ਘੜੀ ਦੇ ਘੰਟੇ ਵਾਂਗੂ ਕਦੀ ਖੱਬੇ ਤੇ ਕਦੀ ਸੱਜੇ, ਉਹ ਫਿਰ ਚਿੰਤਾ ਜਿਹੜੀ ਉਹ ਫਿਰ ਦੁਬਾਰਾ ਇਹਨਾਂ ਦੀ ਵੱਧ ਗਈ ਹੈਗੀ ਆ ਵੀ ਜਨਵਰੀ ਦੇ ਵਿੱਚ ਮਾਸਾ ਵੀ ਮੀਂਹ ਜਿਹੜਾ ਉਹ ਨਾ ਪੈਣ ਕਰਕੇ। ਜੀ। ਤੇ ਅਗਲੀ ਅਗਲੀ ਜਿਹੜੀ ਖਬਰ ਜੀ। ਜੀ, ਜੇ ਅਗਲੀ ਖਬਰ ਕਰਦੇ ਜਾਈਏ, ਕਹਿੰਦੇ ਵੀ ਸੈਕਰਾਮੈਂਟੋ ਕਾਉਂਟੀ ਦੇ ਵਿੱਚ ਇੱਕ ਹਾਦਸਾ ਜਿਹੜਾ ਉਹ ਵਾਪਰਿਆ ਜਿਸ ਕਰਕੇ 8 ਲੋਕ ਜਿਹੜੇ ਉਹ ਫੱਟੜ ਹੋਏ ਆ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਣਾ ਪਿਆ ਆ। 2 ਜਿਹੜੇ ਵਹੀਕਲਸ ਆ ਉਹਨਾਂ ਦਾ ਇਹ ਕ੍ਰੈਸ਼ ਹੋਇਆ ਸੀ ਸੈਕਰਾਮੈਂਟੋ ਕਾਉਂਟੀ ਦੇ ਵਿੱਚ। ਕਾਸਮਿਨਜ਼ ਫਾਇਰ ਡਿਪਾਰਟਮੈਂਟ ਆ ਉਹ ਜਦ ਉੱਥੇ ਪਹੁੰਚੇ ਸੀਗੇ ਤੇ ਕਹਿੰਦੇ ਤਕਰੀਬਨ ਸ਼ਾਮ ਨੂੰ 3:15 ਵਜੇ ਟਵਿਨ ਸਿਟੀਜ਼ ਰੋਡ ਤੇ ਚਰਿਓਕੀ ਲੇਨ ਦੇ ਉੱਤੇ ਇਹ ਘਟਨਾ ਜਿਹੜੀ ਹੈ ਦੁਰਘਟਨਾ ਉਹ ਵਾਪਰੀ ਸੀਗੀ ਤੇ ਕਈ ਕਹਿੰਦੇ ਆ ਵੀ ਇਸ ਦੇ ਵਿੱਚ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਆ। ਟ੍ਰੈਫਿਕ ਦੇ ਲਈ ਰੋਡਸ ਜਿਹੜੀਆਂ ਉਹ ਕਲੋਜ਼ ਜਿਹੜੀਆਂ ਉਹ ਨਹੀਂ ਕਰਨੀਆਂ ਪਈਆਂ, ਪਰ ਟ੍ਰੈਫਿਕ ਕੰਜੈਸ਼ਨ ਜਿਹੜਾ ਹੈ ਉਸ ਟਾਈਮ ਦੇ ਉੱਤੇ ਜ਼ਰੂਰ ਰਿਹਾ ਆ। ਗਾਲਡ ਪੁਲਿਸ ਡਿਪਾਰਟਮੈਂਟ ਦੇ ਕੈਲੀਫੋਰਨੀਆ ਹਾਈਵੇ ਪੈਟਰੋਲ ਵੀ ਉਸ ਥਾਂ ਦੇ ਉੱਤੇ ਮੌਜੂਦ ਸੀਗੇ। ਹਾਦਸਾ ਕਿਉਂ ਵਾਪਰਿਆ ਇਸ ਦੇ ਬਾਰੇ ਅਜੇ ਪਤਾ ਨਹੀਂ ਆ, ਉਹ ਜਾਂਚ ਚੱਲ ਰਹੀ। ਜੀ। ਕੈਲੀਫੋਰਨੀਆ ਇੱਕ ਬਹੁਤ ਜਲਦੀ ਹੀ ਕਹਿੰਦੇ ਭਈ ਕੋਵਿਡ-19 ਸਪਲੀਮੈਂਟਲ ਪੇਡ ਸਿਕ ਲੀਵ ਲਾਗੂ ਕਰਨ ਜਾ ਰਿਹਾ, ਜਿਹੜੀ ਕਿ ਰੈਟਰੋਐਕਟਿਵ ਹੋਊਗੀ ਜਨਵਰੀ 1, 2022 ਨੂੰ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਸਾਲ ਸਤੰਬਰ ਦੇ ਵਿੱਚ ਇਹ ਜਿਹੜਾ ਪ੍ਰੋਗਰਾਮ ਸੀ ਇਸ ਨੂੰ ਖ਼ਤਮ ਕਰ ਦਿੱਤਾ ਗਿਆ ਸੀ, ਪਰ ਇੱਕ ਵਾਰੀ ਫਿਰ ਕਰੋਨਾ ਵਾਇਰਸ ਓਮੀਕਰੋਨ ਦੇ ਅੰਡਰ ਵਾਧਾ ਹੋਇਆ, ਜਿਹਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣਾ ਪਿਆ, ਬਿਮਾਰ ਹੋ ਗਏ। ਸੋ ਉਹਦੇ ਸੰਬੰਧ ਦੇ ਵਿੱਚ ਗਵਰਨਰ ਗੈਬਨ ਨਿਊਸਮ ਨੇ ਜਨਵਰੀ 25 ਨੂੰ ਅਨਾਊਂਸ ਕੀਤਾ ਆ ਵੀ ਇੱਕ ਫਰੇਮਵਰਕ ਉਹ ਕ੍ਰੀਏਟ ਕਰ ਰਿਹਾ, ਜਿਹਦੇ ਮੁਤਾਬਕ ਜਨਵਰੀ 1, 2022 ਡੇਟ ਫਿਰ ਗਿਣੀ ਜਾਊਗੀ। ਜੇ ਕੋਈ ਕਰੋਨਾ ਵਾਇਰਸ ਦੇ ਨਾਲ ਸਿੱਕ ਹੁੰਦਾ ਆ ਤੇ ਉਸ ਨੂੰ ਉਸ ਸਿੱਕ ਲੀਵ ਦੇ ਜਿਹੜੇ ਆ ਪੈਸੇ ਮਿਲੇ ਜਾਣ। 80 ਘੰਟੇ ਕੋਵਿਡ PCL ਖਾਸ ਕਰਕੇ ਜਿਹੜੇ ਫੂਡ ਸੈਕਟਰ ਵਰਕਰਸ ਦੇ ਵਿੱਚ ਆ ਉਹਨਾਂ ਨੂੰ ਮਿਲਣੇ ਚਾਹੀਦੇ ਆ। ਜੀ। ਅਮਰੀਕਾ ਦਾ ਜਿਹੜਾ ਡੈਟ ਆ, ਕਰਜ਼ਾ ਆ, ਉਹ $30 ਟ੍ਰਿਲੀਅਨ ਨੂੰ ਪਾਰ ਕਰ ਗਿਆ ਹੈਗਾ ਆ। ਕਹਿੰਦੇ ਵੀ ਇਹ ਅੱਜ ਜਿਹੜਾ ਆ ਉਹ ਮੰਗਲਵਾਰ ਨੂੰ ਪਹਿਲੀ ਵਾਰੀ ਜਿਹੜਾ ਉਹ ਦੇਖਿਆ ਗਿਆ ਵੀ ਨੈਸ਼ਨਲ ਡੈਟ ਇੰਨਾ ਜ਼ਿਆਦਾ ਉਹ ਵੱਧ ਗਿਆ ਆ। ਫੈਡਰਲ ਸਰਕਾਰ ਇਸ ਮੌਕੇ $23.5 ਟ੍ਰਿਲੀਅਨ ਜਿਹੜਾ ਉਹ ਕ੍ਰੈਡੀਟਰਸ ਨੂੰ ਜਿਹੜਾ ਉਹ ਡੈਟ ਦੇ ਵਿੱਚ ਹੈਗੀ ਆ ਤੇ $6.5 ਟ੍ਰਿਲੀਅਨ ਉਹਨਾਂ ਨੇ ਆਪਣੇ ਆਪ ਤੋਂ ਹੀ ਜਿਹੜੇ ਡਾਲਰ ਆ ਉਹ ਚੱਕੇ ਹੈਗੇ ਆ। ਸੋ ਕਹਿੰਦੇ ਵੀ ਡੈਟ ਜਿਹੜਾ ਆ ਪਿਛਲੇ ਸਾਲ ਦੇ ਵਿੱਚ 1.5 ਟ੍ਰਿਲੀਅਨ ਉਹ ਵੱਧ ਗਿਆ ਹੈਗਾ ਆ। ਪੀਟਰ ਜੀ ਪੈਟਰਸਨ ਫਾਊਂਡੇਸ਼ਨ ਇੱਕ ਨਾਨ ਪਾਰਟੀਜ਼ਨ ਆਰਗੇਨਾਈਜੇਸ਼ਨ ਆ ਜਿਹੜੀ ਇਹ ਮੁਲਕ ਦੇ ਫਿਸਕਲ ਚੈਲੰਜਸ ਦੇ ਉੱਤੇ ਨਜ਼ਰ ਰੱਖਦੀ ਆ। ਉਹਨਾਂ ਨੇ ਅੱਜ ਇਹ ਇਤਲਾਹ ਦਿੱਤੀ ਹੈ। ਕਹਿੰਦੇ ਵੀ ਇਸ ਹਿਸਾਬ ਦੇ ਨਾਲ ਅਨਸਸਟੇਨੇਬਲ ਜਿਹੜੀ ਗਵਰਨਮੈਂਟ ਸਪੈਂਡਿੰਗ ਚੱਲ ਰਹੀ ਆ, ਇਸ ਦਾ ਮਾੜਾ ਅਸਰ ਹਰ ਇੱਕ ਅਮਰੀਕੀ ਦੇ ਉੱਤੇ ਹੋਵੇਗਾ। ਜੀ ਬਿਲਕੁਲ। ਸੈਨੇਟਰ ਬੈਨ ਸੈਸੀ ਜਿਹੜੇ ਰਿਪਬਲਿਕਨ ਹੈਗੇ ਨਬਰਾਸਕਾ ਤੋਂ, ਉਹਨਾਂ ਨੇ ਇਹ ਕਿਹਾ ਵੀ ਬਹੁਤ ਵੱਡਾ ਨੰਬਰ ਆ $30 ਟ੍ਰਿਲੀਅਨ। ਇਹਦੇ ਲਈ ਦੋਨਾਂ ਹੀ ਪਾਰਟੀਆਂ ਦੇ ਪੋਲੀਟੀਸ਼ੀਅਨ ਜ਼ਿੰਮੇਵਾਰ ਹੈਗੇ ਆ। ਕਹਿੰਦੇ ਭਈ ਕਿਸੇ ਨਾ ਕਿਸੇ ਨੂੰ ਤਾਂ ਇਹ ਪੈਸੇ ਦੇਣੇ ਹੀ ਪੈਣੇ ਆ, ਪਰ ਅਨਫੋਰਚੂਨੇਟ ਪਾਰਟ ਇਹ ਆ ਵੀ ਜਿਹੜੇ ਪੋਲੀਟੀਸ਼ੀਅਨ ਇਸ ਟਾਈਮ ਡਿਸਾਈਡ ਕਰ ਰਹੇ ਆ ਇੰਨੇ ਜ਼ਿਆਦਾ ਪੈਸੇ ਸਪੈਂਡ ਕਰਨ ਦੇ ਉੱਤੇ, ਉਹ ਦੇ ਵਿਲ ਬੀ ਲੌਂਗ ਗੋਨ, ਉਹ ਚਲੇ ਜਾਊਗੇ ਤੇ ਉਹ ਹੋਣੇ ਨਹੀਂ ਇੱਥੇ। ਤੇ ਸਾਡੇ ਜਿਹੜੇ ਆ ਪੋਤੇ ਪੋਤੀਆਂ ਜਿਹੜੇ ਕਿਡਸ ਹੈਗੇ ਆ ਉਹ ਇਸ ਕਰਜ਼ੇ ਨੂੰ ਦੇਣਗੇ। ਕਹਿੰਦੇ ਵੀ ਜਿਹੜੇ ਵੀ ਲੋਕ ਇਹ ਸੋਚਦੇ ਆ ਵੀ ਇਹ ਡੈਪ ਨੂੰ ਇਗਨੋਰ ਕਰ ਦੇਣਾ ਚਾਹੀਦਾ, ਉਹ ਇਸ ਕ੍ਰਾਈਸਿਸ ਨੂੰ ਸੋਲਵ ਨਹੀਂ ਕਰ ਰਹੇ ਤੇ ਇਹ ਇਸ ਦੇ ਨਾਲ ਬਹੁਤ ਹੀ ਆਉਣ ਵਾਲਾ ਸਮਾਂ ਭਿਆਨਕ ਹੋਣ ਜਾ ਰਿਹਾ ਹੈਗਾ। ਜੀ। ਅਗਲੀ ਗੱਲ ਕਰਦੇ ਜਾਈਏ, ਕਿਸਾਨਾਂ ਦੇ ਲਈ ਇੱਕ ਚੰਗੀ ਖਬਰ ਇਹ ਹੋ ਸਕਦੀ ਆ। ਸੈਨੇਟ ਦੇ ਵਿੱਚ ਇੱਕ ਅਜਿਹਾ ਬਿੱਲ ਇੰਟਰੋਡਿਊਸ ਕੀਤਾ ਗਿਆ, ਪਾਸ ਨਹੀਂ, ਮਾਫੀ ਚਾਹੁੰਦਾ, ਵੀ ਉਹ ਲਿਆਂਦਾ ਜਾ ਰਿਹਾ ਆ ਜਿਸ ਦੇ ਨਾਲ ਕਿਸਾਨਾਂ ਨੂੰ ਇਹ ਹੁਣ ਹੱਕ ਮਿਲੇਗਾ ਵੀ ਉਹ ਆਪਣੇ ਇਕਵਿਪਮੈਂਟ ਨੂੰ ਖੁਦ ਜਿਹੜਾ ਉਹ ਠੀਕ ਕਰ ਸਕਣ। ਰਾਈਟ ਟੂ ਰਿਪੇਅਰ ਮੂਵਮੈਂਟ ਪਿਛਲੇ ਕਈ ਸਾਲਾਂ ਤੋਂ ਚੱਲਦੀ ਆ ਰਹੀ ਹੈ, ਜਿਸ ਦੇ ਵਿੱਚ ਇਕੱਲੇ ਫਾਰਮਰਸ ਹੀ ਨਹੀਂ, ਹੋਰ ਵੀ ਬਹੁਤ ਸਾਰੇ ਖੇਤਰਾਂ ਦੇ ਵਿੱਚ ਜਿਹੜੇ ਲੋਕ ਇਹ ਮੰਗ ਕਰ ਰਹੇ ਆ ਵੀ ਸਾਨੂੰ ਆਪਣੀਆਂ ਚੀਜ਼ਾਂ
ਉਹਨਾਂ ਨੂੰ ਖੁਦ ਠੀਕ ਕਰਨ ਦੇ ਲਈ ਇਜਾਜ਼ਤ ਮਿਲਣੀ ਚਾਹੀਦੀ ਆ। ਵੱਡੀਆਂ-ਵੱਡੀਆਂ ਕੰਪਨੀਆਂ ਚਾਹੇ ਉਹ ਟਰੈਕਟਰ ਮੇਕਰ ਆ ਤੇ ਚਾਹੇ ਉਹ ਆਈਫੋਨ ਮੇਕਰ ਆ, ਉਹ ਇਹ ਕਹਿੰਦੀਆਂ ਆ ਵੀ ਸਾਡੇ ਕੋਲੋਂ ਹੀ ਪੁਰਜੇ ਲਓ, ਅਸੀਂ ਠੀਕ ਕਰੀਏ, ਕੋਈ ਹੋਰ ਜਿਹੜਾ ਇਸ ਨੂੰ ਠੀਕ ਨਾ ਕਰ ਸਕੇ ਤੇ ਜਾਂ ਕੋਈ ਵੀ ਲੋਕ ਖੁਦ ਇਸ ਨੂੰ ਠੀਕ ਨਾ ਕਰ ਸਕਣ। ਰਾਸ਼ਟਰਪਤੀ ਬਾਈਡਨ ਨੇ ਇਸ ਦੇ ਉੱਤੇ ਖੁਸ਼ੀ ਜਿਹੜੀ ਆ ਉਹ ਜਤਾਈ ਆ ਵੀ ਜਿਹੜਾ ਰਾਈਟ ਟੂ ਰਿਪੇਅਰ ਆ ਉਹ ਅੱਗੇ ਜਿਹੜਾ ਉਹ ਵੱਧ ਰਿਹਾ ਹੈਗਾ ਆ। ਸੋ ਚੰਗੀ ਗੱਲ ਜਿਹੜੀ ਉਹ ਹੋਵੇਗੀ ਵੀ ਇਸ ਨੂੰ ਜਿਹੜੀ ਉਹ ਮਿਲ ਜਾਵੇ। ਸੋ ਕਹਿੰਦੇ ਵੀ ਹੁਣ ਖਾਸ ਕਰਕੇ ਜਿੰਨੇ ਵੀ ਨਵੇਂ ਟਰੈਕਟਰ ਜਾਂ ਇਦਾਂ ਦੀਆਂ ਚੀਜ਼ਾਂ ਆਉਂਦੀਆਂ ਉਹਨਾਂ ਦੇ ਵਿੱਚ ਹੁਣ ਕੰਪਿਊਟਰ ਚਿਪਸ ਤੇ ਹੋਰ ਕਈ ਕੁਛ ਜਿਹੜੀਆਂ ਅਜਿਹੀਆਂ ਚੀਜ਼ਾਂ ਲਾ ਦਿੱਤੀਆਂ ਗਈਆਂ ਨੇ, ਜਿਸ ਦੇ ਨਾਲ ਉਹਨਾਂ ਨੇ ਆਪਣੇ ਹੱਥ ਦੇ ਵਿੱਚ ਹੀ ਇਸ ਨੂੰ ਠੀਕ ਕਰਨ ਦਾ ਜੁਗਾੜ ਰੱਖਿਆ ਹੋਇਆ ਆ। ਤੇ ਜਦ ਕਿ ਜੇ ਪੁਰਾਣੇ ਤੁਸੀਂ ਟਰੈਕਟਰ ਜਾਂ ਹੋਰ ਚੀਜ਼ਾਂ ਦੇਖੋ, ਉਹਨਾਂ ਨੂੰ ਖੁਦ ਹੀ ਉਹ ਠੀਕ ਕਰ ਸਕਦੇ ਹੁੰਦੇ ਆ। ਸੋ ਇਹ ਇੱਕ ਵੱਡੀ ਜਿਹੜੀ ਪ੍ਰੋਬਲਮ ਹੈਗੀ ਆ। ਅੱਜ ਮੰਗਲਵਾਰ ਨੂੰ ਇਸ ਬਿੱਲ ਨੂੰ ਸੈਨੇਟ ਦੇ ਵਿੱਚ ਇੰਟਰੋਡਿਊਸ ਕੀਤਾ ਗਿਆ ਹੈਗਾ ਆ। ਉੱਧਰ ਇਸ ਦੇ ਉਲਟ ਜਿਹੜਾ ਜੌਨ ਡੀਰ ਤੇ ਹੋਰ ਇੱਦਾਂ ਦੇ ਬਣਾਉਣ ਵਾਲੇ ਟਰੈਕਟਰ ਬਣਾਉਣ ਵਾਲੇ ਮੈਨੂਫੈਕਚਰਰ ਨੇ, ਉਹ ਇਸ ਬਿੱਲ ਨੂੰ ਪਾਸ ਜਿਹੜਾ ਉਹ ਨਹੀਂ ਹੋਣਾ ਦੇਣਾ ਚਾਹੁੰਦੇ। ਉਹ ਕਿਤੇ ਨਾ ਕਿਤੇ ਇਸ ਚੀਜ਼ ਦੀ ਮੰਗ ਦੇ ਵਿੱਚ ਆ ਵੀ ਭਾਈ ਸਾਡੇ ਕੋਲ ਹੀ ਜਿਹੜਾ ਇਹ ਕੰਟਰੋਲ ਰਹਿਣਾ ਚਾਹੀਦਾ ਆ। ਡੈਮੋਕ੍ਰੇਟ ਪਾਰਟੀ ਦੇ ਮੋਂਟੈਨਾ ਤੋਂ ਸੈਨੇਟਰ ਜੌਨ ਟੈਸਟਰ ਉਹ ਇਸ ਬਿੱਲ ਦੇ ਸਪਾਂਸਰ ਹੈਗੇ ਆ ਤੇ ਕਹਿੰਦੇ ਵੀ ਬਾਰ-ਬਾਰ ਅਸੀਂ ਕਿਸਾਨਾਂ ਤੋਂ ਇਹ ਮੰਗ ਉੱਠਦੀ ਦੇਖ ਰਹੇ ਹੈਗੇ ਆ ਵੀ ਸਾਨੂੰ ਰਿਪੇਅਰਿੰਗ ਇਕਵਿਪਮੈਂਟ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲਾਂ ਆ ਰਹੀਆਂ, ਜਿਸ ਕਰਕੇ ਉਹਨਾਂ ਦੇ ਬਿਜ਼ਨੈਸਿਸ ਖਰਾਬ ਜਿਹੜੇ ਉਹ ਹੋ ਰਹੇ ਆ। ਚਲੋ ਹੋਪਫੁਲੀ ਉਮੀਦ ਕਰਦੇ ਹਾਂ ਵੀ ਇਸ ਵਾਰ ਸ਼ਾਇਦ ਜਿਹੜਾ ਇਹਨਾਂ ਨੂੰ ਇਹ ਠੀਕ ਕਰਨ ਦਾ ਹੱਕ ਆ ਉਹ ਮਿਲ ਜਾਵੇ। ਜੀ। ਅਗਲੀ ਖਬਰ ਵੱਲ ਚਲੀਏ। ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ ਸੈਂਟਰਲ ਵੈਲੀ ਦੇ ਵਿੱਚ ਕਹਿੰਦੇ ਵੀ ਬਹੁਤ ਹੀ ਤੇਜ਼ ਹਵਾਵਾਂ ਚੱਲ ਰਹੀਆਂ ਹੈਗੀਆਂ। ਇੱਕ ਤਰ੍ਹਾਂ ਦੇ ਨਾਲ ਲੂਪ ਬਣ ਰਿਹਾ ਹੈਗਾ। ਨਾਰਥ ਵੇ ਮਾਊਂਟੇਨਸ ਦੇ ਵਿੱਚ ਨੈਸ਼ਨਲ ਵੈਦਰ ਸਰਵਿਸ ਦੇ ਮੁਤਾਬਕ ਜਿਸ ਟਾਈਮ ਆਪਾਂ ਖਬਰਾਂ ਸਾਂਝੀਆਂ ਕਰ ਰਹੇ ਹਾਂ, 40 ਤੋਂ ਲੈ ਕੇ 50 ਮੀਲ ਪਰ ਆਵਰ ਦੇ ਹਿਸਾਬ ਨਾਲ ਹਵਾਵਾਂ ਤੇਜ਼ ਚੱਲਦੀਆਂ, ਜਿਹੜੀਆਂ ਕਿ ਥਰਸਡੇ ਮਾਰਨਿੰਗ ਤੱਕ, ਵੀਰਵਾਰ ਸਵੇਰ ਤੱਕ 65 ਤੋਂ ਲੈ ਕੇ 95 ਮੀਲ ਪਰ ਆਵਰ ਦੇ ਹਿਸਾਬ ਨਾਲ ਹੋ ਜਾਣਗੀਆਂ। ਸੋ ਅੱਜ ਸੈਨੋਜ਼ੇ ਦੇ ਵਿੱਚ ਵੀ ਇੱਕ ਪਾਰਕ ਦੇ ਵਿੱਚ ਇੱਕ ਟਰੀ ਜਿਹੜਾ ਡਿੱਗ ਪਿਆ, ਜਿਹਦੇ ਨਾਲ 2 ਬੱਚੇ ਜਿਹੜੇ ਉੱਥੇ ਖੇਡਦੇ ਸੀ ਉਹਨਾਂ ਦੇ ਸੱਟਾਂ ਲੱਗ ਗਈਆਂ। ਵਿੰਡ ਐਡਵਾਈਜ਼ਰੀਜ਼ ਇਸ਼ੂ ਕੀਤੀਆਂ ਗਈਆਂ ਹੈਗੀਆਂ ਬੇ ਏਰੀਏ ਦੇ ਵਿੱਚ, ਸੈਂਟਰਲ ਵੈਲੀ ਦੇ ਵਿੱਚ, ਸਿਆਰਾ ਨਿਵਾਡਾ ਤੇ ਲਾਰਜ ਏਰੀਆਜ਼ ਆਫ ਸਦਰਨ ਕੈਲੀਫੋਰਨੀਆ ਦੇ ਵਿੱਚ। ਇਹ ਹੋਇਆ ਇਸ ਕਰਕੇ ਆ ਵੀ ਰੋਬਸਟ ਪ੍ਰੈਸ਼ਰ ਗ੍ਰੇਡੀਅੰਟ ਡਿਵੈਲਪ ਹੋਇਆ ਹੈਗਾ। ਪਿਛਲੇ ਕੁਝ ਹਫ਼ਤੇ ਪਹਿਲਾਂ ਵੀ ਇੱਦਾਂ ਹਵਾਵਾਂ ਤੇਜ਼ ਆਈਆਂ ਸੀਆਂ, ਲੋਕਾਂ ਦੀਆਂ ਫੈਂਸਿਸ ਵਗੈਰਾ ਰੂਫ ਉੱਡ ਗਈਆਂ ਸੀਆਂ, ਕਾਫੀ ਨੁਕਸਾਨ ਹੋਇਆ ਸੀ। ਸੋ ਇਸ ਵਾਰੀ ਇਹ ਪਹਿਲਾਂ ਨਾਲੋਂ ਵੀ ਤੇਜ਼ ਹਵਾਵਾਂ ਆਉਣਗੀਆਂ ਤੇ ਫਾਇਰ ਡਿਪਾਰਟਮੈਂਟ ਸਾਰੀਆਂ ਅਲਰਟ ਕਰ ਦਿੱਤੀਆਂ ਗਈਆਂ ਵੀ ਅੱਗ ਲੱਗਣ ਦੇ ਚਾਂਸ ਵੀ ਬਹੁਤ ਆ। ਜੀ, ਜੀ। ਅਗਲੀ ਜਿਹੜੀ ਤੁਸੀਂ ਗੱਲ ਕਰੀਏ, ਕੱਲ੍ਹ ਆਪਾਂ ਦੱਸਿਆ ਸੀਗਾ ਵੀ ਕਿਸ ਤਰੀਕੇ ਨਾਲ ਸਟਾਕਟਨ ਦੇ ਵਿੱਚ ਇੱਕ ਡੰਪਸਟਰ ਫਾਇਰ ਨੂੰ ਕੰਟਰੋਲ ਕਰਨ ਦੇ ਲਈ ਫਾਇਰ ਫਾਈਟਰ ਮੈਕਸ ਫੋਰਚੂਨਾ ਉੱਥੇ ਪਹੁੰਚੇ ਤੇ ਜਦ ਉਹਨਾਂ ਨੂੰ ਗੋਲੀ ਮਾਰ ਕੇ ਉੱਥੇ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ। ਉਸ ਜਿਹੜੇ ਮਾਮਲੇ ਦੇ ਵਿੱਚ ਰੋਬਰਟ ਸਮਰਵਲ ਉਸ ਨੂੰ ਹਿਰਾਸਤ ਦੇ ਵਿੱਚ ਰੱਖਿਆ ਹੈਗਾ ਆ। ਇਸ ਦਾ ਪੇ ਟਰੀ ਸਮਰਵਲ ਉਹ ਕਹਿੰਦਾ ਆ ਵੀ ਅਸੀਂ ਪਰਿਵਾਰ ਦੇ ਨਾਲ ਤਾਂ ਦੁੱਖ ਪ੍ਰਗਟ ਕਰਦੇ ਹਾਂ, ਪਰ ਕਹਿੰਦੇ ਵੀ ਅਨਫੋਰਚੂਨੇਟ ਚੀਜ਼ ਜਿਹੜੀ ਉਹ ਵਾਪਰੀ ਆ। ਕਹਿੰਦੇ ਇੱਕ ਫਰੀਕ ਸਰਕਮਸਟਾਂਸ ਜਿਹੜਾ ਉਹ ਬਣ ਗਿਆ, ਜਿਸ ਕਰਕੇ ਉਸਦੇ ਮੁੰਡੇ ਨੇ ਜਿਹੜੀ ਇਹ ਗੋਲੀ ਚਲਾਈ ਹੈਗੀ ਆ। ਸੋ ਕਹਿੰਦੇ ਵੀ ਰੋਬਰਟ ਸਮਰਵਲ ਇੱਕ ਫੂਡ ਟਰੱਕ ਓਨਰ ਆ ਤੇ ਹੁਣ ਇਸ ਨੂੰ ਸੈਨ ਮਕੀਨ ਕਾਉਂਟੀ ਜੇਲ੍ਹ ਦੇ ਵਿੱਚ ਮਰਡਰ ਚਾਰਜਸ ਦੇ ਨਾਲ ਹਿਰਾਸਤ ਦੇ ਵਿੱਚ ਰੱਖਿਆ ਗਿਆ ਹੈਗਾ ਆ। ਸੋ ਉਸਦੇ ਘਰ ਦੇ ਵੀ ਜਿਹੜੇ ਉਹ ਇਹ ਕਹਿ ਰਹੇ ਆ ਵੀ ਇਸ ਤੋਂ ਪਹਿਲਾਂ ਕਦੀ ਵੀ ਉਹ ਹਿੰਸਕ ਨਹੀਂ ਹੋਇਆ। ਇਹ ਅਚਾਨਕ ਇਹ ਜਿਹੜੀ ਫਰੀਕ ਇੰਸੀਡੈਂਟ ਜਿਹੜੀ ਉਹ ਵਾਪਰੀ। ਹੁਣ ਇਸ ਦੀ ਜਾਂਚ ਜਿਹੜੀ ਉਹ ਚੱਲ ਰਹੀ ਆ ਵੀ ਕੀ ਕਾਰਨ ਰਹੇ ਇਸ ਬੰਦੇ ਨੇ ਜਿਹੜੇ ਫਾਇਰ ਫਾਈਟਰ ਆ ਉਸ ਨੂੰ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਜੀ। ਅਗਲੀ ਖਬਰ ਕੈਲੀਫੋਰਨੀਆ ਦੇ ਵਿੱਚ ਸਮੈਸ਼ ਐਂਡ ਗ੍ਰੈਬ ਦੇ ਨਾਲ ਬਹੁਤ ਸਾਰੇ ਸਟੋਰ ਲੁੱਟ ਹੋ ਰਹੇ ਆ। ਅੱਜ ਇੱਕ ਸਟੋਰੀ ਆਈ ਆ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਇੱਕ ਸਟੋਰ ਉਸਮਾਨ ਭੱਟੀ ਦਾ ਜੁਐਲਰੀ ਸਟੋਰ ਲੁੱਟਿਆ ਗਿਆ ਸੀ ਤੇ ਉਸ ਨੇ ਆਪਣੀ ਗਨ ਯੂਜ਼ ਕੀਤੀ, ਜਿਹਦੇ ਨਾਲ ਜਿਹੜੇ ਲੋਕ ਲੁਟੇਰੇ ਲੁੱਟਣ ਆਏ ਸੀ ਉਹ ਭੱਜ ਗਏ। ਪਰ ਉਸ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਵੀ ਇੱਥੇ ਦੀ ਸਰਕਾਰ ਕੁਛ ਨਹੀਂ ਕਰ ਰਹੀ ਹੈਗੀ। ਉਹਨਾਂ ਦੇ ਕੋਲ ਕਹਿੰਦਾ ਇਹ ਵੀ ਸਰਵੇਲੈਂਸ ਵੀਡੀਓਜ਼ ਵੀ ਹੈਗੀਆਂ ਆ। ਕੋਈ ਉਹਨਾਂ ਨੇ ਕਹਿੰਦੇ ਮੈਨੂੰ ਕਾਲ ਤੱਕ ਵੀ ਨਹੀਂ ਕੀਤਾ ਪੁਲਿਸ ਵਾਲਿਆਂ ਨੇ ਵੀ ਭਾਈ ਅਸੀਂ ਉਹਦੇ 'ਤੇ ਕੋਈ ਫਾਈਂਡ ਆਊਟ ਕਰ ਰਹੇ ਹਾਂ ਜਾਂ ਨਹੀਂ ਕਰ ਰਹੇ।
ਸੈਨ ਮਰੀਨੋ ਪੁਲਿਸ ਡਿਪਾਰਟਮੈਂਟ ਨੇ ਇਹ ਕਿਹਾ ਵੀ 10 ਫਰਾਨ ਮਾਲ ਦੇ ਵਿੱਚ ਜਨਵਰੀ 21 ਨੂੰ ਮਿਡਲ ਆਫ ਦਾ ਆਫਟਰਨੂਨ ਦੁਪਹਿਰ ਨੂੰ ਇਹ ਜਿਹੜੀ ਆ ਲੁੱਟਮਾਰ ਹੋਈ ਸੀ। ਤੇ 5 ਸਸਪੈਕਟ ਸਟੋਰ ਦੇ ਕੋਲ ਗਏ, ਜਿਹੜੇ ਲੈ ਕੇ ਉਹਨਾਂ ਨੇ ਸਮਾਨ ਭੱਜਣ ਦੀ ਕੋਸ਼ਿਸ਼ ਕੀਤੀ। ਗਨ ਉਹਦੇ ਕੋਲ ਸੀਗੀ, ਜਿਹੜਾ ਮਾਲਕ ਸੀਗਾ ਭੱਟੀ ਪਾਕਿਸਤਾਨੀ ਮੂਲ ਦਾ ਪੰਜਾਬੀ ਆ, ਪਰ ਉਸਨੇ ਉਸ ਨੂੰ ਚਲਾਇਆ ਨਹੀਂ, ਦਿਖਾਇਆ ਜ਼ਰੂਰ। ਪਰ ਉਹ ਕਹਿੰਦਾ ਭਈ ਇਹ ਜਿਹੜੀਆਂ ਲਿਬਰਲ ਪਾਲਿਸੀਜ਼ ਹੈਗੀਆਂ ਆ, ਉਹਦੇ ਲਈ ਸਾਡਾ ਬਿਜ਼ਨਸ ਕਰਨਾ ਬੜਾ ਔਖਾ ਹੋਇਆ ਪਿਆ ਹੈ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਬ੍ਰਿਜਵਾਟਰ ਕਾਲਜ ਦੇ ਵਿੱਚ 2 ਉੱਥੋਂ ਦੇ ਕੈਂਪਸ ਦੇ ਜਿਹੜੇ ਆਫਿਸਰ ਸੀਗੇ, ਉਹਨਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਬ੍ਰਿਜਵਾਟਰ ਕਾਲਜ ਵਰਜੀਨੀਆ ਦੇ ਵਿੱਚ ਹੈਗਾ ਆ, ਤੇ ਉੱਥੇ ਐਕਟਿਵ ਸ਼ੂਟਰ ਸਿਚੁਏਸ਼ਨ ਜਿਹੜੀ ਉਹ ਬਣ ਗਈ ਸੀ। ਜਿਹੜੇ ਉੱਥੋਂ ਦੇ ਹੈਗੇ ਨੇ, ਉਹਨਾਂ ਨੇ ਦੱਸਿਆ ਵੀ 2 ਜਿਹੜੇ ਪੁਲਿਸ ਅਧਿਕਾਰੀ ਆ, ਇਸ ਦੇ ਵਿੱਚ ਮੌਤ ਹੋਈ ਆ। ਜੇ ਜੈਫਰਸਨ ਤੇ ਜੌਨ ਪੇਂਟਰ, ਇਹ 2 ਜਿਹੜੇ ਆ ਕਾਲਜ ਦੀ ਜਿਹੜੀ ਪੁਲਿਸ ਕੈਂਪਸ ਦੇ ਨਾਲ ਕੰਮ ਕਰਦੇ ਸੀਗੇ। ਸੋ ਇਹ ਬਹੁਤ ਮੰਦਭਾਗੀ ਘਟਨਾ ਜਿਹੜੀ ਉਹ ਵਾਪਰੀ ਆ। ਇਸ ਤੋਂ ਬਾਅਦ ਦੇ ਵਿੱਚ ਇੱਕ ਮੇਲ ਸਸਪੈਕਟ ਆ, ਉਸਨੂੰ ਕਸਟਡੀ ਦੇ ਵਿੱਚ ਹਿਰਾਸਤ 'ਚ ਲੈ ਲਿਆ ਗਿਆ ਹੈ ਵਰਜੀਨੀਆ ਸਟੇਟ ਪੁਲਿਸ ਦੇ ਦੁਆਰਾ, ਤੇ ਜਾਂਚ ਜਿਹੜੀ ਉਸ ਦੀ ਚੱਲ ਰਹੀ ਹੈ। ਤਕਰੀਬਨ ਉੱਥੇ ਦੇ 1:20 ਤੇ ਦੁਪਹਿਰ ਦੇ ਇਹ ਮਲਟੀਪਲ ਪੁਲਿਸ ਏਜੰਸੀਜ਼ ਨੇ ਰਿਸਪੌਂਡ ਕੀਤਾ ਸੀਗਾ ਐਕਟਿਵ ਸ਼ੂਟਰ ਦੇ ਵਿੱਚ। ਕਹਿੰਦੇ ਵੀ ਇਨੀਸ਼ੀਅਲ ਰਿਪੋਰਟ ਦੇ ਵਿੱਚ ਇਹ ਚੀਜ਼ ਸਾਹਮਣੇ ਆਈ ਆ, ਇਹਨਾਂ ਦੋਨਾਂ ਅਫਸਰਾਂ ਦੇ ਹੀ ਜਿਹੜੀ ਉਹ ਗੋਲੀ ਮਾਰ ਕੇ ਜਿਹੜਾ ਹਥਿਆਰਾ ਆ ਉੱਥੋਂ ਦੌੜ ਗਿਆ ਸੀਗਾ। ਪਰ ਬਾਅਦ ਦੇ ਵਿੱਚ ਉਹਨਾਂ ਨੇ ਮੈਸਿਵ ਸਰਚ ਆਪਰੇਸ਼ਨ ਕਰਕੇ ਇਸ ਨੂੰ ਗ੍ਰਿਫਤਾਰ ਕਰ ਲਿਆ। ਜੀ ਬਿਲਕੁਲ, ਆਪਾਂ ਸਵੇਰੇ ਵੀ ਦੱਸਿਆ ਸੀ ਵੀ ਬਲੈਕ ਹਿਸਟਰੀ ਮੰਥ ਦਾ ਪਹਿਲਾ ਦਿਨ ਆ। ਬਹੁਤ ਸਾਰੇ ਕਾਲਜਸ ਦੇ ਵਿੱਚ ਥ੍ਰੈਟ ਦਿੱਤੀਆਂ ਗਈਆਂ ਸੀਗੀਆਂ। UCLA ਨੇ ਅੱਜ ਪੂਰਾ ਦਿਨ ਆਪਣੀਆਂ ਕਲਾਸਿਸ ਬੰਦ ਕਰ ਦਿੱਤੀਆਂ, ਕਿਉਂਕਿ ਉੱਥੇ ਵੀ ਇੱਕ ਰਹਿ ਚੁੱਕੇ ਸਟੂਡੈਂਟ ਤੇ ਉਹਨਾਂ ਦੇ ਲੈਕਚਰਰ ਨੇ ਥ੍ਰੈਟ ਦਿੱਤੀ ਸੀਗੀ। ਸੋ ਬਹੁਤ ਹੀ ਮਾੜੀ ਇਹ ਖਬਰ ਆਈ ਹੈ ਪੁਲਿਸ ਆਫੀਸਰਸ ਦੇ ਸੰਬੰਧ ਦੇ ਵਿੱਚ। ਜੀ, ਤੇ ਅਗਲੀ ਜੀ ਇਸੇ ਦੇ ਨਾਲ ਹੀ ਸੰਬੰਧਿਤ ਇੱਕ ਹੋਰ ਮੈਂ ਖਬਰ ਜਿਹੜੀ ਉਹ ਜੋੜਦਾ ਜਾਵਾਂ। ਜਿਹੜੇ ਕਹਿੰਦੇ ਵੀ ਹਿਸਟੋਰੀਕਲੀ ਬਲੈਕ ਕਾਲਜਸ ਤੇ ਯੂਨੀਵਰਸਿਟੀਜ਼ ਆ, ਉਹਨਾਂ ਨੂੰ ਇਹ ਜਿਹੜੇ ਬਲੈਕ ਹਿਸਟਰੀ ਮੰਥ ਦੇ ਪਹਿਲੇ ਦਿਨ ਕਹਿੰਦੇ 14 ਬੰਬ ਥ੍ਰੈਟਸ ਜਿਹੜੇ ਆ ਆਲਰੇਡੀ ਮਿਲ ਚੁੱਕੇ ਹੈਗੇ ਆ। ਇੱਕ ਜਿਹੜੀ ਹਾਰਵਰਡ ਯੂਨੀਵਰਸਿਟੀ ਹੈਗੀ ਆ, ਉਹਨਾਂ ਨੂੰ ਵੀ ਕੱਲ ਜਿਹੜਾ ਇਹ ਬੰਬ ਥ੍ਰੈਟ ਮਿਲਿਆ ਸੀਗਾ। ਸੋ ਕਹਿੰਦੇ ਵੀ ਜਦੋਂ ਇਦਾਂ ਦਾ ਥ੍ਰੈਟ ਉਹ ਆਉਂਦਾ ਆ, ਲੋਕਲ ਤੇ ਸ਼ੈਰਿਫ ਡਿਪਾਰਟਮੈਂਟਸ ਆ, ਉਹ ਰਿਸਪੌਂਡ ਜਿਹੜੇ ਉਹ ਕਰਦੇ ਆ। ਕਈ ਵਾਰੀ ਕੈਂਪਸ ਪੁਲਿਸ ਆ ਉਸ ਨੂੰ ਹੈਂਡਲ ਜਿਹੜੀ ਉਹ ਕਰਦੀ ਆ। ਕਹਿੰਦੇ ਵੀ ਇਹ ਬਹੁਤ ਮੰਦਭਾਗੀ ਜਿਹੜੀ ਉਹ ਗੱਲ ਹੈਗੀ ਆ ਵੀ ਇੱਕ ਤਾਂ ਮਸਾਂ ਹੀ ਸਕੂਲ ਕਾਲਜਸ ਜਿਹੜੇ ਉਹ ਲੱਗਣੇ ਸ਼ੁਰੂ ਹੋਏ ਆ, ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਸ਼ਦਾਈ ਅਨਸਰ ਨੇ ਉਹ ਕਿਸ ਤਰੀਕੇ ਦੇ ਨਾਲ ਬੱਚਿਆਂ ਨੂੰ ਤੇ ਸਕੂਲ ਨੂੰ ਤੇ ਕਾਲਜਸ ਨੂੰ ਕਿੱਦਾਂ ਡਰਾਵੇ ਜਿਹੜੇ ਉਹ ਦੇ ਰਹੇ ਹੈਗੇ। ਅਗਲੀ ਖਬਰ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਗੈਸ ਦੀਆਂ ਪ੍ਰਾਈਸਿਸ ਹੋਰ ਵੀ ਉੱਪਰ ਚਲੇ ਜਾਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ। ਕੈਲੀਫੋਰਨੀਆ ਇੰਡੀਪੈਂਡੈਂਟ ਪੈਟਰੋਲੀਅਮ ਐਸੋਸੀਏਸ਼ਨ ਦੇ CEO ਰੌਕ ਜ਼ਿਮਰਮੈਨ, ਉਹਨਾਂ ਨੇ ਇੱਕ ਇੰਟਰਵਿਊ ਦੇ ਦੌਰਾਨ ਦੱਸਿਆ ਕਿ ਸਿਟੀ ਆਫ ਲਾਸ ਐਂਜਲਸ ਨੇ ਬੈਨ ਕਰ ਦਿੱਤਾ ਹੈ ਵੀ ਨਵੀਆਂ ਆਇਲ ਤੇ ਗੈਸ ਵੈਲਸ ਦੇ ਉੱਤੇ। ਸਾਰਿਆਂ ਨੂੰ ਪਤਾ ਵੀ ਉਸ ਬੇਕਰਸਫੀਲਡ ਏਰੀਆ, ਉਸ ਏਰੀਏ ਦੇ ਵਿੱਚ ਬਹੁਤ ਸਾਰੇ ਆਇਲ ਵੈਲਸ ਹੈਗੇ ਆ ਲਾਸ ਐਂਜਲਸ ਏਰੀਏ 'ਚ। ਤੇ ਇਹ ਜਿਹੜੇ CEO ਆ ਇਹ ਕਹਿੰਦੇ ਵੀ ਜੇ ਕੈਲੀਫੋਰਨੀਆ ਦੇ ਵਿੱਚ ਇਸ ਨੂੰ ਬੰਦ ਕਰ ਦਿੱਤਾ ਗਿਆ ਤੇ ਪ੍ਰੋਡਕਸ਼ਨ ਨੈਚੁਰਲੀ ਕੈਲੀਫੋਰਨੀਆ 'ਚ ਘੱਟ ਜਾਣੀ ਆ, ਤੇ ਅਸੀਂ ਜਿਹੜੇ ਹੋਰ ਦੂਜੇ ਮੁਲਕ ਆ ਬਾਹਰ ਦੇ ਉਹਨਾਂ ਦੇ ਉੱਤੇ ਡਿਪੈਂਡੈਂਟ ਹੋਵਾਂਗੇ, ਤੇ ਪ੍ਰਾਈਸਿਸ ਗੈਸ ਦੀਆਂ ਉੱਪਰ ਚਲੇ ਜਾਣਗੀਆਂ। ਜੀ, ਵਿੰਟਰ ਸਟਾਰਮ ਦੇ ਚੱਲਦਿਆਂ US ਦੇ ਵਿੱਚ ਕਹਿੰਦੇ ਰਿਕਾਰਡ ਤੋੜ ਫੇਰ ਫਲਾਈਟਾਂ ਜਿਹੜੀਆਂ ਉਹ ਕੈਂਸਲ ਹੋ ਸਕਦੀਆਂ ਨੇ। ਰੌਕੀ ਮਾਊਂਟੇਨਸ ਦੇ ਵਿੱਚ ਭਾਰੀ ਬਰਫ਼ਬਾਰੀ ਤੇ ਫਰੀਜ਼ਿੰਗ ਰੇਨ, ਇੱਥੋਂ ਤੱਕ ਕਿ ਕਹਿੰਦੇ ਵੀ ਟੈਕਸਸ ਦੇ ਕੁਝ ਹਿੱਸਿਆਂ ਤੱਕ ਜਿਹੜੀ ਉਹ ਪੈ ਸਕਦੀ ਆ। ਮਿਡ ਵੈਸਟ ਦੇ ਵਿੱਚ ਸਨੋ ਤੇ ਆਈਸ ਸਟਾਰਮਸ ਜਿਹੜੇ ਆ ਉਹ ਆ ਰਹੇ ਆ, ਜਿਸ ਕਰਕੇ ਫਲਾਈਟਸ ਮੁੜ ਦੁਬਾਰਾ ਕਾਫੀ ਕੈਂਸਲ ਹੋਣ ਦੇ ਅਸਾਰ ਹੈਗੇ ਆ। ਅੱਜ ਵੀ ਜਿਹੜੀਆਂ ਕਈ ਏਅਰਲਾਈਨਸ ਨੇ ਸੈਂਕੜੇ ਹੀ ਫਲਾਈਟਸ ਆ ਉਹਨਾਂ ਨੂੰ ਕੈਂਸਲ ਕੀਤਾ। ਗਵਰਨਰਸ ਜਿਹੜੇ ਇਹਨਾਂ ਸੂਬਿਆਂ ਦੇ ਆ, ਉਹ ਆਪਣੇ ਰਹਿਣ ਵਾਲਿਆਂ ਨੂੰ ਇਹ ਅਰਜ਼ ਕਰ ਰਹੇ ਆ, ਬੇਨਤੀ ਕਰ ਰਹੇ ਆ ਵੀ ਭਾਈ ਰੋਡਸ ਤੇ ਜਿਹੜੇ ਤੋਂ ਜਿਹੜੇ ਉਹ ਪਰੇ ਹੀ ਰਹੋ, ਤੇ ਕਈ ਜਿਹੜੇ ਸਕੂਲ ਆ ਉਹਨਾਂ ਨੂੰ ਵੀ ਕੈਂਸਲ ਕੀਤਾ ਜਾ ਰਿਹਾ ਆ, ਕਲੋਜ਼ ਕੀਤਾ ਜਾ ਰਿਹਾ ਆ ਇਸ ਮੌਸਮ ਦੇ ਚੱਲਦਿਆਂ। ਜੀ, ਸੋ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਆ। ਆਪਾਂ ਸਟਾਕ ਮਾਰਕੀਟ ਦੀ ਗੱਲ ਕਰੀਏ। ਸਟਾਕ ਮਾਰਕੀਟ ਇੱਕ ਵਾਰੀ ਫੇਰ ਹਰਜੋਤ ਸਿੰਘ ਜੀ ਹਫ਼ਤਾ ਕੁ ਡਾਊਨ ਜਾਣ ਤੋਂ ਬਾਅਦ 'ਚ ਹੁਣ ਲਗਾਤਾਰ ਫੇਰ ਉੱਤੇ ਨੂੰ ਜਿਹੜੀ ਉਹ ਜਾ ਰਹੀ ਹੈਗੀ ਆ। ਅੱਜ ਡਾਓ ਜੋਨ 200 ਤੇ 73 ਪੁਆਇੰਟ ਵੱਧ ਕੇ 35,405 ਤੇ ਬੰਦ ਹੋਇਆ। 31 ਪੁਆਇੰਟ ਵੱਧ ਕੇ S&P 4547 ਤੇ ਬੰਦ ਹੋਇਆ।
106 ਪੁਆਇੰਟ ਵੱਧ ਕੇ ਨੈਸਡੈਕ 14,346 ਤੇ ਬੰਦ ਹੋਇਆ। ਸੋਨੇ ਦਾ ਭਾਅ $1,801 ਪ੍ਰਤੀ ਆਉਂਸ, 10 ਈਅਰ ਯੀਲਡ 1.79% ਤੇ ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 38,479 ਦੇ ਉੱਤੇ ਚੱਲ ਰਿਹਾ। ਜੀ, ਇਸੇ ਤਰ੍ਹਾਂ ਅਲਫਾਬੈਟ, AMD, ਪੇਪਾਲ, ਸੋ ਸਟਾਰਬਕਸ, ਜਨਰਲ ਮੋਟਰਸ, ਇਹ ਸਾਰੀਆਂ ਹੀ ਕੰਪਨੀਆਂ ਦੇ ਸਟਾਕ ਕਾਫੀ ਉੱਪਰ ਗਏ ਹੈਗੇ ਆ। $1 ਦੀ ਕੀਮਤ ਇੰਡੀਆ ਦੇ 74 ਰੁਪਏ 76 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 27 ਸੈਂਟ ਦੇ ਬਰਾਬਰ ਰਹੀ ਆ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ। ਯੂਐਸ।